ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਵੀਤ ਕੌਰ ਨਿਊਜ਼ TV 84 ਦੇ ਨਾਲ ਵੀਡੀਓ ਜਿਸ ਅਸੀਂ ਸਾਰੇ ਜਾਣਦੇ ਹਾਂ ਕਿ ਜੂਨ 1984 ਸਿੱਖ ਇਤਿਹਾਸ ਦਾ ਉਹ ਕਾਲਾ ਦੌਰ ਸੀ ਜਿਸ ਨੇ ਸਰਕਾਰੀ ਤੰਤਰ ਵੱਲੋਂ ਜ਼ੁਲਮਾਂ ਦੀ ਹੱਦ ਪਾਰ ਕਰ ਦਿੱਤੀ। ਸਿੱਖਾਂ ਉੱਤੇ ਕੀਤੇ ਇਹ ਜ਼ੁਲਮ ਤਾਂ ਮੁਗਲ ਹਕੂਮਤ ਵੇਲੇ ਹੋਏ ਜ਼ੁਲਮਾਂ ਨੂੰ ਮਾਤ ਪਾਉਂਦੇ ਸਨ। ਸ਼੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਇਤਿਹਾਸਿਕ ਗੁਰਦੁਆਰਿਆਂ ਤੇ ਹਿੰਦੂ ਰਾਸ਼ਟਰੀ ਸਰਕਾਰ ਵੱਲੋਂ ਹਮਲਾ ਅਤੇ ਇਸ ਤੋਂ ਬਾਅਦ ਦਿੱਲੀ ਅਤੇ ਭਾਰਤ ਦੇ ਹੋਰ ਕਈ ਸ਼ਹਿਰਾਂ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨਾ। ਇੱਥੇ ਹੀ ਬਸ ਨਹੀਂ, ਜਿਹੜਾ ਵੀ ਸਿੱਖ ਆਪਣੇ ਹੱਕਾਂ ਜਾਂ ਗੁਰੂ ਘਰਾਂ ਉੱਤੇ ਹੋਏ ਹਮਲੇ ਦੀ ਗੱਲ ਕਰਦਾ ਤਾਂ ਸੂਬਾ ਸਰਕਾਰ ਜਾਂ ਤਾਂ ਉਸ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੰਦੀ ਜਾਂ ਫਿਰ ਬਿਨਾਂ ਕੋਈ ਕੇਸ ਚਲਾਇਆ ਜੇਲ੍ਹਾਂ ਵਿੱਚ ਸੁੱਟ ਦਿੰਦੀ। ਭਾਰਤੀ ਹਿੰਦੂ ਤਾਕਤਾਂ ਦੇ ਦਬਾਅ ਹੇਠ ਕੰਮ ਕਰ ਰਹੀਆਂ ਭਾਰਤੀ ਸਰਕਾਰਾਂ, ਏਜੰਸੀਆਂ, ਅਦਾਲਤਾਂ ਸਿੱਖਾਂ ਨੂੰ ਕਦੇ ਵੀ ਇਨਸਾਫ ਦੇਣ ਲਈ ਤਿਆਰ ਨਹੀਂ ਹਨ। ਇਸੇ ਕਰਕੇ ਅੱਜ ਵੀ ਹਜ਼ਾਰਾਂ ਸਿੱਖ ਨੌਜਵਾਨ ਲਾਪਤਾ ਹਨ ਜਾਂ ਬਿਨਾਂ ਕਿਸੇ ਕੇਸ ਕਾਰਨ ਜੇਲ੍ਹਾਂ ਵਿੱਚ ਬੰਦ ਹਨ। ਪਰ ਕੌਮ ਦੇ ਕੁਝ ਖਾਸ ਹੀਰੇ ਨਿਰੰਤਰ ਸਿੱਖਾਂ ਨਾਲ ਹੋ ਰਹੇ ਇਸ ਵਿਤਕਰੇ ਵਿਰੁੱਧ ਆਵਾਜ਼ ਉਠਾਉਂਦੇ ਰਹਿੰਦੇ ਹਨ। ਇਹਨਾਂ ਵਿੱਚ ਵਕੀਲ, ਪੱਤਰਕਾਰ ਅਤੇ ਕੁਝ ਕੁ ਸਿੱਖ ਜਥੇਬੰਦੀਆਂ ਅੱਜ ਤੱਕ ਇਨਸਾਫ ਲੈਣ ਦਾ ਯਤਨ ਕਰ ਰਹੀਆਂ ਹਨ। ਇਹਨਾਂ ਵਿੱਚੋਂ ਇੱਕ ਅਜਿਹੀ ਸ਼ਖਸੀਅਤ ਹਨ ਭਾਈ ਜਸਪਾਲ ਸਿੰਘ ਮੰਝਪੁਰ, ਜਿਹੜੇ ਕਿ ਪੇਸ਼ੇ ਵਜੋਂ ਵਕੀਲ ਹਨ। ਇਹਨਾਂ ਨੇ ਪੂਰਾ ਭੇੜਾ ਬਖੂਬੀ ਚੁੱਕਿਆ ਹੋਇਆ ਹੈ। ਬੀਤੇ ਦਿਨੀ ਇਹਨਾਂ ਦੀ ਮਿਹਨਤ ਸਦਕਾ ਸਾਡੇ ਕੌਮੀ ਹੀਰੋ ਭਾਈ ਦਲਜੀਤ ਸਿੰਘ ਬਿੱਟੂ, ਜੋ ਕਿ ਝੂਠੇ ਕੇਸਾਂ ਕਾਰਨ ਪੰਜਾਬ ਦੀ ਜੇਲ੍ਹ ਵਿੱਚ ਬੰਦ ਸਨ, ਜਿਨ੍ਹਾਂ ਦੇ ਕੇਸ ਲੜਿਆ ਗਿਆ ਤੇ ਉਹਨਾਂ ਦੀ ਹੁਣ ਜ਼ਮਾਨਤ ਮਨਜ਼ੂਰ ਹੋ ਗਈ ਹੈ। ਇਹ ਸਭ ਕਿਵੇਂ ਹੋਇਆ, ਇਸ ਬਾਰੇ ਜਾਣਕਾਰੀ ਲੈਣੇ ਹਾਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਹੋਣਾ ਕੋ, ਜੋ ਹੁਣ ਸੋਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਸਾਨੂੰ ਭਾਈ ਦਲਜੀਤ ਸਿੰਘ ਬਿੱਟੂ ਜੀ ਦੀ ਰਿਹਾਈ ਬਾਰੇ ਜਾਣਕਾਰੀ ਦਿਓ। ਹਾਂਜੀ, ਭਾਈ ਦਲਜੀਤ ਸਿੰਘ ਬਿੱਟੂ, ਉਹਨਾਂ ਨੂੰ ਪਿਛਲੇ ਸਾਲ 20 ਸਤੰਬਰ 2012 ਨੂੰ ਅਰੈਸਟ ਕੀਤਾ ਗਿਆ ਸੀ। ਉਹਨਾਂ ਨੂੰ 751 ਯਾਨੀ ਕਿ ਪ੍ਰੀਵੈਂਸ਼ਨ ਮੇਜਰ ਦੇ ਤਹਿਤ ਜੀ, ਤੇ ਉਸ ਤੋਂ ਬਾਅਦ ਉਹਨਾਂ ਨੂੰ ਅਗਲੇ ਦਿਨ 21 ਤਰੀਕ ਨੂੰ ਦੇਸ਼ ਵਿਰੁੱਧ ਜੰਗ ਦਾ ਐਲਾਨ ਕਰਨ ਦੇ ਦੀਆਂ ਧਾਰਾਵਾਂ ਹੇਠ 121, 121A, 120B ਤੇ ਹੋਰ ਆਰਮਜ਼ ਐਕਟ, ਐਕਸਪਲੋਸਿਵ ਐਕਟ ਤੇ ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਦੀਆਂ ਧਾਰਾਵਾਂ ਹੇਠ ਉਹਨਾਂ ਨੂੰ ਜੇਲ੍ਹ ਚੋਂ ਲਿਆ ਕੇ ਉਹ ਕੇਸ ਪਾ ਦਿੱਤਾ ਸੀ। ਭਾਈ ਕੁਲਵੀਰ ਸਿੰਘ ਬੜਾ ਪਿੰਡ ਨੂੰ ਵੀ ਇਸੇ ਤਰ੍ਹਾਂ ਹੀ 751 ਫੜ ਕੇ ਅਗਲੇ ਦਿਨ ਇਹੋ ਜਿਹੀਆਂ ਧਾਰਾਵਾਂ ਵਿਰੁੱਧ ਕੇਸ ਪਾ ਦਿੱਤਾ ਸੀ। ਉਹਨਾਂ ਦੇ ਘਰਾਂ ਦੀ ਰੇਡ ਕੀਤੀ ਗਈ। ਪਾਰਟੀ ਅਕਾਲੀ ਦਲ ਪੰਚਕੂਲਾ ਦਫ਼ਤਰ ਦੀ ਛਾਣਬੀਨ ਤਲਾਸ਼ੀ ਲਈ ਗਈ, ਜਿਹਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਇਤਰਾਜ਼ਯੋਗ ਸਮੱਗਰੀ ਜਿਹੜੀ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਦੇ ਘਰੋਂ ਜਾਂ ਦਫ਼ਤਰ ਚੋਂ ਨਹੀਂ ਮਿਲੀ। ਸਿਰਫ ਕੰਪਿਊਟਰ, ਲੈਪਟਾਪ, ਇਲੈਕਟ੍ਰੋਨਿਕ ਜੋ ਹੋਰ ਸਮਾਨ ਸੀ ਉਹ ਜਿਹੜਾ ਦਿਖਾਇਆ ਗਿਆ ਵੀ ਇਹ ਇਤਰਾਜ਼ਯੋਗ। ਕੁਝ ਕਿਤਾਬਾਂ ਜਿਹੜੀਆਂ ਆਮ ਤੌਰ ਤੇ ਬਾਜ਼ਾਰ ਦੇ ਵਿੱਚੋਂ ਮਿਲ ਜਾਂਦੀਆਂ। ਉਸ ਤੋਂ ਬਾਅਦ ਇੱਕ ਦੂਜਾ ਕੇਸ ਜਲੰਧਰ ਦੇ ਵਿੱਚ ਇੱਕ UK ਸਿਟੀਜ਼ਨ ਜਸਵੰਤ ਸਿੰਘ ਯਾਰ ਫੜਿਆ ਗਿਆ ਸੀ 29 ਸਤੰਬਰ 2012 ਨੂੰ। ਉਹ ਕੇਸ ਦੇ ਵਿੱਚ ਵੀ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਨੂੰ ਲਗਭਗ 1 ਮਹੀਨੇ ਬਾਅਦ ਉਹਨਾਂ ਦੀ ਉਸ ਕੇਸ ਵੀ ਅਰੈਸਟ ਪਾ ਦਿੱਤੀ ਗਈ। ਜਸਵੰਤ ਸਿੰਘ ਦੀ ਇੱਧਰ ਕੇਸ ਦੇ ਵਿੱਚ ਲੁਧਿਆਣੇ ਵਾਲੇ ਕੇਸ ਅਰੈਸਟ ਪਾ ਦਿੱਤੀ ਗਈ। ਤੇ ਇਹ ਕੇਸ ਜਦੋਂ ਇੰਨੇ ਸੈਕਸ਼ਨ ਲੱਗੇ ਹੋਣ ਤੇ ਉਹਦੇ 'ਚ ਅਦਾਲਤਾਂ ਵੀ ਜਿਹੜੀਆਂ ਉਹ ਆਪਣੀਆਂ ਜਿਹੜੀਆਂ ਉਹਨਾਂ ਦੀ ਕਹਿਣ ਲੱਤਾਂ ਭਾਰ ਨਹੀਂ ਚੱਲਦੀਆਂ ਜ਼ਮਾਨਤਾਂ ਦੇਣ ਨੂੰ ਛੇਤੀ ਛੇਤੀ। ਥੱਲੜੇ ਸੈਸ਼ਨ ਕੋਰਟ ਦੀ ਹਰਿਆਣਾ, ਜਲੰਧਰ ਇੱਥੋਂ ਜ਼ਮਾਨਤਾਂ ਖਾਰਜ ਹੋ ਗਈਆਂ ਸੀ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਂਡਿੰਗ ਸੀ। ਲੁਧਿਆਣੇ ਵਾਲੇ ਦੀ ਪਹਿਲਾਂ ਜ਼ਮਾਨਤ ਹੋ ਗਈ 7ਵੇਂ ਮਹੀਨੇ ਦੇ ਵਿੱਚ। ਇਹ ਕੇਸ ਦੇ ਵਿੱਚ ਜਿਹੜਾ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਨਾਲ ਲਿੰਕ ਕਰਦਾ ਸੀ ਗਵਾਹ, ਉਸ ਪੁਲਿਸ ਨੇ ਆਪਣੀ ਮਰਜ਼ੀ ਨਾਲ ਹੀ ਉਸ ਗਵਾਹ ਨੂੰ ਪਤਾ ਹੀ ਨਹੀਂ ਸੀਗਾ ਵੀ ਮੈਨੂੰ ਗਵਾਹ ਰੱਖਿਆ ਗਿਆ। ਜਦੋਂ ਕੋਰਟ 'ਚ ਆਇਆ ਉਹ ਮੁੱਕਰ ਗਿਆ ਤੇ ਉਹ ਉਸਨੂੰ ਆਧਾਰ ਬਣਾ ਕੇ ਤੇ 1 ਸਾਲ ਦਾ ਸਮਾਂ ਜਿਹੜਾ ਉਹਨਾਂ ਦੀ ਕਸਟਡੀ ਹੋ ਚੁੱਕੀ ਸੀ ਉਹਨੂੰ ਆਧਾਰ ਬਣਾ ਕੇ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਭਾਈ ਦਲਜੀਤ ਸਿੰਘ ਬਿੱਟੂ ਨੂੰ ਵੀ ਤੇ ਜਸਵੰਤ ਸਿੰਘ ਯਾਰ ਜਿਹੜਾ UK ਸੀ ਉਹਨਾਂ ਨੂੰ ਵੀ ਜਿਹੜੀ 28 ਅਕਤੂਬਰ ਨੂੰ ਜਿਹੜੀ ਜ਼ਮਾਨਤ ਦਿੱਤੀ ਸੀ। ਉਸ ਤੋਂ ਬਾਅਦ ਜਿਹੜੇ ਪਿਛਲੇ ਵੀ ਕੇਸ ਸਨ ਭਾਈ ਸਾਹਿਬ ਦੇ 3, ਉਹਨਾਂ ਦੀਆਂ ਵੀ ਫਿਰ ਜਿਹੜੀਆਂ ਜ਼ਮਾਨਤਾਂ ਭਰਵਾਉਣੀਆਂ ਸਨ ਤੇ ਇਹ 2-3 ਦਿਨ ਦਾ ਸਮਾਂ ਜਿਹੜਾ ਉਹਨਾਂ 30 ਤਰੀਕ ਨੂੰ ਆਰਡਰ ਮਿਲੇ, 31 ਨੂੰ ਜ਼ਮਾਨਤਾਂ ਭਰਾਈਆਂ ਗਈਆਂ ਤੇ 1 ਤਰੀਕ ਨੂੰ ਕੱਲ੍ਹ ਸ਼ਾਮ 6 ਵਜੇ ਦੇ ਕਰੀਬ ਉਹਨਾਂ ਦੀ ਮੈਕਸੀਮਮ ਸਿਕਿਉਰਿਟੀ ਜੇਲ੍ਹ ਨਾਭਾ ਤੋਂ ਜਿਹੜੀ ਰਿਹਾਈ ਸੰਭਵ ਹੋਈ ਉਹ ਆਪਣੇ ਘਰ ਆਪਣੇ ਪਰਿਵਾਰ ਦੇ ਵਿੱਚ ਪਹੁੰਚੇ ਨੇ ਤੇ ਪੰਥ ਦੀ ਸੇਵਾ ਦੇ ਵਿੱਚ ਦੁਆਰੇ ਯਾਨੀ ਕਿ ਮੈਦਾਨ ਦੇ ਵਿੱਚ ਨੇ। ਅੱਜ ਮੈਂ ਦੱਸਦਿਆਂ ਕੱਲ੍ਹ ਉਹ ਰਾਤ ਆਏ ਨੇ। ਅੱਜ ਉਹਨਾਂ ਦੀ 2 ਤਰੀਕ ਨੂੰ ਮਾਨਸਾ ਦੇ ਵਿੱਚ ਜਿਹੜੀ ਦਿੱਲੀ ਸ਼ਰਮਾ ਪਟਵਾਰੀ ਸੀ ਡੇਰਾ ਪ੍ਰੇਮੀ, ਉਹਦੇ ਜਿਹੜਾ ਕਤਲ ਦਾ ਕੇਸ ਚੱਲ ਉਹਨਾਂ ਦੀ ਪੇਸ਼ੀ ਆ। ਮੈਨੂੰ ਲੱਗਦਾ ਵੀ ਹੁਣ ਥੋੜ੍ਹੇ ਚਿਰ ਸਮੇਂ ਨੂੰ ਨਿਕਲ ਚੁੱਕੇ ਹੋਣਗੇ ਫੇਰ ਘਰ ਆਪਣੀ ਪੇਸ਼ੀ ਦੇ ਵਾਸਤੇ।
ਜੀ ਹਾਂਜੀ ਹੋਰ ਜੀ ਵੀਰ ਜੀ ਹੁਣ ਇਹ ਵੀ ਦੱਸੋ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ 31 ਅਕਤੂਬਰ ਦਾ ਦਿਨ ਨਿਕਲ ਕੇ ਗਿਆ ਹੈ, ਇਹ ਭਾਈ ਬੇਅੰਤ ਸਿੰਘ ਜੀ ਦੀ ਸ਼ਹੀਦੀ ਦਾ ਦਿਨ ਹੈ, ਜਿਸ ਨੇ ਜੂਨ 84 ਦਾ ਘੱਲੂਘਾਰਾ ਵਰਤਾਨ ਵਾਲੀ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ। ਤੁਸੀਂ ਇਸ ਦਿਨ ਸੰਬੰਧੀ ਕੀ ਕਹਿਣਾ ਚਾਹੋਗੇ? ਦੇਖੋ, ਇਹ ਦਿਨ ਸਿੱਖ ਕੌਮ ਦੀ ਜਿਹੜੀ ਦਿੱਲੀ ਸਰਕਾਰ ਨੇ ਪੱਗ ਲਾਈ ਸੀ, ਉਹ ਭਾਈ ਹੀਰ ਭਾਈ ਬੇਅੰਤ ਸਿੰਘ, ਹੀਰ ਭਾਈ ਸਤਵੰਤ ਸਿੰਘ ਨੇ 31 ਜੀ ਅਕਤੂਬਰ ਵਾਲੇ ਦਿਨ ਜਿਹੜੀ ਸਿੱਖ ਕੌਮ ਦੀ ਲੱਥੀ ਹੋਈ ਪੱਗ ਸਿਰ ਦੇ ਉੱਤੇ ਲੱਥੀ ਸੀ। ਇਹ ਕੋਈ ਦੂਜੇ ਪਾਸੇ ਜਿਹੜੀ ਗੱਲ ਹੈਗੀ ਵੀ ਇੱਕ ਬੀਬੀ ਨੂੰ ਗੋਲੀਆਂ ਮਾਰੀਆਂ, ਉਹ ਇੱਕ ਜਨਾਨੀ ਜਾਂ ਔਰਤ ਨੇ ਹੱਥੀ ਨਹੀਂ ਸੀ, ਉਹਦੇ ਕੋਲ ਦੁਨੀਆ ਭਰ ਦੀ ਸਿਕਿਉਰਿਟੀ ਸੀ ਤੇ ਜਿਹੜੇ ਸਿੱਖ ਵੀ ਉਹਦੇ ਭਾਵੇਂ ਸਿਕਿਉਰਿਟੀ ਦੇ ਵਿੱਚ ਡਿਊਟੀ ਕਰ ਰਹੇ ਸਨ, ਪਰ ਇੱਕ ਸਿੱਖ ਦੀ ਜਦੋਂ ਵੀ ਕੋਈ ਫੌਜ ਦੇ ਵਿੱਚ ਸਿੱਖ ਲੈਂਦਾ, ਉਹਨੂੰ ਸਹੁੰ ਚੁਕਾਈ ਜਾਂਦੀ ਹੈ ਵੀ ਭਾਈ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਹੁੰ ਚੁੱਕ ਕੇ ਤੁਸੀਂ ਇਹ ਦੇਸ਼ ਦੀ ਜਿਹੜੀ ਰਾਖੀ ਕਰਨ ਦਾ ਵਚਨ ਦਿਓ। ਜਿਹੜੇ ਗੁਰੂ ਦੀ ਬੇਅਦਬੀ ਹੋਈ, ਜਿਹੜੇ ਗੁਰੂ ਦੀ ਸਹੁੰ ਚੁੱਕ ਕੇ ਰਾਖੀ ਦਾ ਵਚਨ ਦਿੱਤਾ ਸੀ, ਜਦੋਂ ਗੁਰੂ ਦੀ ਬੇਅਦਬੀ ਹੋਈ ਤਾਂ ਉਹਨਾਂ ਸਿੰਘਾਂ ਕੋਲ ਸਹਾਰੀ ਨਹੀਂ ਗਈ। ਉਹ ਇੱਕ ਸਿਸਟਮ ਦੀ ਰਿਪਰੈਜ਼ੈਂਟੇਟਿਵ ਸੀ, ਨਾ ਕਿ ਕੋਈ ਲੇਡੀ ਸੀ। ਉਹ ਇਕੱਲੀ ਲੇਡੀ ਦੀ ਇੰਨੀ ਹਿੰਮਤ ਨਹੀਂ ਪੈ ਸਕਦੀ ਕਿ ਉਹ ਦਰਬਾਰ ਸਾਹਿਬ ਦੇ ਮੁਕੱਦਸ ਸਥਾਨ ਦੇ ਉੱਤੇ ਇੰਨੀ ਫੌਜ ਚੜਾ ਦਿੰਦੀ। ਉਹਨੂੰ ਸਬਕ ਮਿਲਿਆ ਜਿਹੜਾ ਕਿ ਮਿਲਣਾ ਬਹੁਤ ਜ਼ਰੂਰੀ ਸੀ। ਸਿੱਖ ਕੌਮ ਲਈ ਬੜੀ ਮਾਣ ਦੀ ਗੱਲ ਹੈ। ਤੇ ਜੇ ਲਾ ਦੀ ਗੱਲ ਕਰਦੇ ਨੇ ਤੇ ਫਿਰ ਮੌਕੇ ਦੇ ਉੱਤੇ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਨੇ ਜਿਹੜੇ ਉਹਨੂੰ ਗੋਲੀਆਂ ਮਾਰ ਕੇ ਹੋਰ ਕਿਸੇ ਉਹਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ, ਕਿਸੇ ਹੋਰ ਬੰਦੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਉਹਨਾਂ ਦਾ ਨਿਸ਼ਾਨਾ ਸਿਰਫ ਇੰਦਰਾ ਗਾਂਧੀ ਸੀ। ਉਹਨਾਂ ਨੇ ਸਰੈਂਡਰ ਕਰ ਦਿੱਤਾ ਸੀ। ਬਾਕੀ ਜਿਹੜੀ ਉੱਥੇ ਫੋਰਸ ਸੀ, ਪਰ ਫੋਰਸ ਨੇ ਆਪਣੇ ਮਤਸਬੀ ਸਿਰਕੂ ਚਿਹਰੇ ਨੂੰ ਦਿਖਾਉਂਦਿਆਂ ਹੋਇਆ ਇਹਨਾਂ ਨੂੰ ਰੂਮ ਦੇ ਵਿੱਚ ਲਿਜਾ ਕੇ ਗੋਲੀਆਂ ਮਾਰੀਆਂ, ਜਿੱਥੇ ਭਾਈ ਬੇਅੰਤ ਸਿੰਘ ਦੀ ਸ਼ਹਾਦਤ ਹੋਈ। ਭਾਈ ਸਤਵੰਤ ਸਿੰਘ ਦੇ ਵੀ ਗੋਲੀ ਲੱਗੀ ਸੀ, ਜਿਹੜੀ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਨਹੀਂ ਕਰਾਇਆ ਗਿਆ। ਉਹਨਾਂ ਦੀ ਪਿੱਠ ਦੇ ਵਿੱਚ ਖੁੱਭੀ ਰਹੀ ਬੜਾ ਚਿਰ, ਤੇ ਉਹਨਾਂ ਨੇ ਉਹ ਗੋਲੀ ਜਿਹੜੀ ਸੀ ਆਪਣੀ ਉਂਗਲੀ ਨਾਲ ਤਰੇੜ ਕੇ ਆਪਣੇ ਪਰਿਵਾਰ ਨੂੰ ਦਿੱਤੀ, ਜਿਹੜੀ ਕਿ ਪਰਿਵਾਰ ਕੋਲ ਅਜੇ ਤੱਕ ਵੀ ਉਹ ਗੋਲੀ ਸਾਂਭੀ ਹੋਈ ਹੈ। ਉਹ 31 ਅਕਤੂਬਰ ਦਾ ਦਿਨ ਸਿੱਖ ਕੌਮ ਲਈ ਬੜੀ ਮਾਣ ਦਾ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਬੜੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਉੱਥੇ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ ਹੋਏ ਸਨ। ਭਾਈ ਬੇਅੰਤ ਸਿੰਘ ਦੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਮਲੋਆ ਨੂੰ ਅਤੇ ਸਾਰੀ ਕੌਮ ਵੱਲੋਂ ਸਾਂਝੇ ਰੂਪ ਦੇ ਵਿੱਚ ਸਨਮਾਨਿਤ ਕੀਤਾ। ਭਾਵੇਂ ਕਿ ਪ੍ਰੋਗਰਾਮ ਅਕਾਲੀ ਦਲ ਪੰਜ ਪ੍ਰਧਾਨੀ ਦੇ ਨਾਲ ਖਾਲਸਾ ਵੱਲੋਂ ਲਿਖਿਆ ਗਿਆ ਸੀ ਪਰਿਵਾਰ ਦੇ ਨਾਲ ਰਲ ਕੇ, ਪਰ ਉੱਥੇ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪਹੁੰਚ ਕੇ ਇਹ ਸਬੂਤ ਦਿੱਤਾ ਕਿ ਅੱਜ ਦਾ ਦਿਨ 31 ਅਕਤੂਬਰ ਦਿਨ ਸਿੱਖ ਕੌਮ ਲਈ ਮਾਣ ਦਾ ਦਿਨ ਹੈ। ਇਹਨਾਂ ਸ਼ਹੀਦਾਂ ਨੇ ਸਿੱਖ ਕੌਮ ਦੀ ਲਾਈ ਹੋਈ ਪੱਗ ਨੂੰ ਮੁੜ ਸਿਰ ਦੇ ਉੱਤੇ ਜਿਹੜਾ ਦਸਤਾਰ ਨੂੰ ਸਜਾਇਆ ਜੀ। ਹਾਂਜੀ ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਨਵੰਬਰ ਦਾ ਮਹੀਨਾ ਹੈ, ਅੱਜ ਤੋਂ 29 ਸਾਲ ਪਹਿਲਾਂ ਭਾਰਤੀ ਸਰਕਾਰ ਵੱਲੋਂ ਸਿੱਖਾਂ ਦੇ ਉੱਪਰ ਦਿੱਲੀ ਜਾਂ ਬਾਕੀ ਦੇ ਸ਼ਹਿਰਾਂ ਦੇ ਵਿੱਚ ਜਿਸ ਤਰ੍ਹਾਂ ਜ਼ਾਲਮਾਨਾ ਤਰੀਕੇ ਦੇ ਨਾਲ ਨਸਲਕੁਸ਼ੀ ਕੀਤੀ ਗਈ, ਤੇ ਸਾਨੂੰ ਅੱਜ ਤੱਕ ਇਸ ਚੀਜ਼ ਦਾ ਇਨਸਾਫ ਨਹੀਂ ਮਿਲਿਆ। ਤੇ ਤੁਸੀਂ ਇਸ ਸੰਬੰਧੀ ਰੋਸ ਮਾਰਚ ਵੀ ਕਰ ਰਹੇ ਹੋ, ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਇੱਕ ਤਾਂ ਮੈਂ ਇਹ ਗੱਲ ਕਲੀਅਰ ਕਰਦਾ ਵੀ ਇਨਸਾਫ ਦੀ ਜਿਹੜੀ ਕਾਤਲ ਨੂੰ ਕਹਿਣਾ ਕਿ ਸਾਨੂੰ ਤੂੰ ਇਨਸਾਫ ਦੇ, ਇਹ ਇਸ ਤੋਂ ਵੱਡੀ ਹੋਰ ਕੋਈ ਜਿਹੜੀ ਆ ਉਹ ਨਹੀਂ ਹੋ ਸਕਦੀ। ਸਾਡੀ ਅਗਿਆਨਤਾ ਸੀ, ਸਾਨੂੰ ਕਤਲ ਕਰਨ ਵਾਲੇ ਨੂੰ ਕਹੀਏ ਵੀ ਤੂੰ ਭਾਈ ਸਾਨੂੰ ਕਤਲ ਕੀਤਾ, ਇਸ ਕਰਕੇ ਤੂੰ ਫਾਂਸੀ ਤੇ ਚੜ੍ਹ ਜਾ ਜਾਂ ਤੂੰ ਆਪਣੇ ਆਪ ਨੂੰ ਸਜ਼ਾ ਦੇ, ਇਹ ਨਹੀਂ ਹੋ ਸਕਦਾ। ਜਿਹੜਾ ਸਿੱਖਾਂ ਦੀ ਨਸਲ ਕਤਲ ਕੀਤਾ ਗਿਆ ਸੀ ਹਿੰਦੁਸਤਾਨ ਦੇ ਦਿੱਲੀ ਦੇ ਵਿੱਚ ਜਾਂ ਹੋਰ ਨਾ ਵੱਡੇ ਸਾਰੇ ਸ਼ਹਿਰਾਂ ਦੇ ਵਿੱਚ, ਤਾਂ ਉਹ ਇੱਕ ਸਿਸਟਮ ਦਾ ਕੀਤਾ ਹੋਇਆ ਕਤਲ ਸੀਗਾ। ਉਹ ਇੱਕ ਕਾਂਗਰਸ ਪਾਰਟੀ ਇਕੱਲੀ ਦਾ ਉਹਦੇ 'ਚ ਨਹੀਂ ਸੀ ਯੋਗਦਾਨ, ਜਾਂ ਇਕੱਲੇ ਇੱਕ ਵਿਅਕਤੀ ਦਾ ਨਹੀਂ ਸੀ। ਉਹ ਇੱਕ ਜਿਹੜਾ ਹਿੰਦੁਸਤਾਨ ਦਾ ਜਿਹਨੂੰ ਸਟੇਟ ਕਹਿੰਦੇ ਆ, ਸਟੇਟ ਔਰਗਨਾਈਜ਼ਡ ਟੈਰਰਿਜ਼ਮ ਸੀਗਾ, ਜਿਹੜਾ ਸਿੱਖਾਂ ਦੇ ਖਿਲਾਫ ਕੀਤਾ ਗਿਆ, ਜਿਹਦੇ ਵਿੱਚ ਕ੍ਰਿਮੀਨਲ ਲੋਕਾਂ ਦੀ ਵੀ ਵਰਤੋਂ ਕੀਤੀ ਗਈ। ਕਾਂਗਰਸ ਦੇ ਜਿਹੜੇ, ਕਿਉਂਕਿ ਉਸ ਸਮੇਂ ਆਗੂ ਉਹਦੀ ਸਰਕਾਰ ਸੀ ਸੈਂਟਰ ਦੇ ਵਿੱਚ, ਤੇ ਉਹਨੇ ਆਪਣੇ ਬੰਦਿਆਂ ਨੂੰ ਮੂਹਰੇ ਲਾਇਆ। ਸੱਜਣ ਕੁਮਾਰ, ਜਗਦੀਸ਼ ਟਾਈਟਲਰ ਤੇ HPL ਭਗਤ, ਜਿਹੜਾ ਕਿ HPL ਭਗਤ ਵੈਸੇ ਆਪਣੀ ਸੰਸਾਰੀ ਮੌਤ ਵੈਸੇ ਮਰ ਦਿੱਤਾ। ਇਹ ਦੋ ਬੰਦੇ ਨੇ, ਪਰ ਜਿੱਥੋਂ ਤੱਕ ਇਨਸਾਫ ਮਿਲਣ ਦੀ ਗੱਲ ਆ, ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਵੀ ਸਿੱਖ ਕੌਮ ਨੇ ਆਪਣਾ ਹੱਕ ਆਪ ਲਿਆ। ਧਰਮਦਾਸ ਸ਼ਾਸਤਰੀ, ਲਲਿਤ ਬਾਸਨ ਤੇ ਅਰਜਨ ਦਾਸ ਵਰਗੇ ਜਿਹੜੇ ਲੋਕ ਸਿੱਖ ਕਤਲੇਆਮ ਦੀ ਦਿੱਲੀ ਦੀ ਜ਼ਿੰਮੇਵਾਰ ਸੀ, ਸਿੱਖ ਜੁਝਾਰੂਆਂ ਨੇ ਉਹਨਾਂ ਨੂੰ ਸੋਧ ਕੇ ਇਨਸਾਫ ਆਪ ਲਿਆ। ਇਹ ਜਿਹੜੇ ਦੋ ਤਿੰਨ ਬਚ ਗਏ ਨੇ, ਇਹਨਾਂ ਦੇ ਭਾਵੇਂ ਕਾਨੂੰਨੀ ਕਾਰਵਾਈ ਦੇ ਵਿੱਚ ਬੜਾ ਲੰਮਾ ਸਮਾਂ ਹੋ ਗਿਆ, ਇਹਨਾਂ ਨੂੰ ਕਿਸੇ ਨੇ ਸਜ਼ਾਵਾਂ ਨਹੀਂ ਦੇਣੀਆਂ। ਉਹ ਚਾਹੁੰਦੇ ਨੇ ਜਿਹੜੇ ਕੋਈ ਇੱਕ ਦੋ ਗਵਾਹ ਹੈਗੇ ਨੇ ਉਹ ਵੀ ਮਲ ਖਪ ਜਾਣ, ਫਿਰ ਇਹਨਾਂ ਨੂੰ ਬਰੀ ਕਰ ਦਈਏ। ਪਰ ਹੁਣ ਜਿਹੜੀ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਆਵਾਜ਼ ਚੁੱਕੀ ਹੈ ਕਿ ਇਹਨੂੰ UNO
ਜਿਹੜੀ ਆ ਇਹ ਸਾਰੇ ਇਹ ਘਟਨਾਕ੍ਰਮ ਦੀ ਜਾਂਚ ਕਰੇ, ਕਿਉਂਕਿ ਇਹਦੇ ਵਿੱਚ ਆਪ ਪ੍ਰਧਾਨ ਮੰਤਰੀ, ਮੌਜੂਦਾ ਗ੍ਰਹਿ ਮੰਤਰੀ ਤੇ ਗਵਰਨਰ ਜਨਰਲ ਜਿਹੜਾ ਦਿੱਲੀ ਦਾ ਗਵਈ, ਉਹ ਸਾਰੇ ਇਹਦੇ ਵਿੱਚ ਸ਼ਾਮਲ ਸੀ। ਇਸ ਕਰਕੇ ਇਸ ਮੁਲਕ ਦੀ ਕੋਈ ਵੀ ਏਜੰਸੀ ਇਹਦੀ ਪੱਖ ਜਾਂਚ ਤੇ ਜਿਹੜੀ ਕਰ ਹੀ ਨਹੀਂ ਸਕਦੀ। ਦੂਜੀ ਗੱਲ ਇਹ ਰੋਸ ਮਾਰਚ ਨਹੀਂ ਕੀਤਾ ਗਿਆ ਜਲੰਧਰ ਦੇ ਵਿੱਚ 1 ਤਰੀਕ ਨੂੰ ਦਲ ਖਾਲਸਾ, ਅਕਾਲੀ ਦਲ, ਪੰਥ ਪ੍ਰਧਾਨੀ ਤੇ ਹੋਰ ਸਿੰਘਾਂ ਵੱਲੋਂ ਰਲ ਕੇ ਬਹੁਤ ਵਧੀਆ ਤਰੀਕੇ ਆਜ਼ਾਦੀ ਮਾਰਚ ਕੀਤਾ ਗਿਆ ਵੀ ਇਸ ਮੁਲਕ ਦੇ ਵਿੱਚ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਬਜਾਏ ਕਿ ਇਸ ਦੇ ਕਿ ਅਸੀਂ ਇਹਦੇ ਲਈ ਕਾਨੂੰਨੀ ਕਾਰਵਾਈ ਵੀ ਜਾਰੀ ਰੱਖਦੇ ਹਾਂ, ਪਰ ਇਹ ਸਾਨੂੰ ਇਨਸਾਫ ਤਾਂ ਹੀ ਮਿਲ ਸਕਦਾ ਜੇ ਮੁਲਕ ਤੋਂ ਬਾਹਰ ਜਿਹੜੀ ਸਾਰੇ ਮੁਲਕਾਂ ਦੀ ਕੌਮਾਂਤਰੀ ਭਾਈਚਾਰੇ ਸਾਂਝੀ ਜਥੇਬੰਦੀ ਸੰਯੁਕਤ ਰਾਸ਼ਟਰ UN ਉਹ ਦਖਲ ਕਰਕੇ ਦੀ ਜਾਂਚ ਕਰਕੇ ਸਹੀ ਜਿਹੜੀ ਗੱਲ ਸਾਹਮਣੇ ਰੱਖੇ। ਉਹ ਵੀ 1, 2, 3 ਸਾਲਾਂ ਦੇ ਵਿੱਚ ਜੇ ਕੋਈ ਹੋ ਜਾਂਦੀ ਹੈ ਸਿੱਖ ਕੌਮ ਦੀ ਪ੍ਰਾਪਤੀ ਦੀ ਜਾਂਚ ਹੋ ਜਾਵੇ, ਉਸ ਤੋਂ ਬਾਅਦ ਜਿਹੜੇ ਪ੍ਰਤੱਖਦਰਸ਼ੀ ਨੇ ਉਹ ਇਸ ਸੰਸਾਰ ਦੇ ਵਿੱਚ ਜਾਣੇ ਸ਼ੁਰੂ ਹੋ ਜਾਣਗੇ। ਪਰ ਡਾਕੂਮੈਂਟੇਸ਼ਨ ਵੀ ਕਾਫੀ ਵਧੀਆ ਕਰ ਰਹੇ ਨੇ ਸਿੱਖ ਵੱਖ-ਵੱਖ ਜਥੇਬੰਦੀਆਂ ਜਾਂ ਆਪਣੇ ਲੈਵਲ ਦੇ ਉੱਤੇ ਹਿਊਮਨ ਰਾਈਟਸ ਦੇ ਜਿਹੜੇ ਬੰਦੇ ਨੇ। ਉਹ ਇੱਕ ਸਾਨੂੰ ਆਪਣਾ, ਮੈਂ ਸਮਝਦਾ ਆਪਣਾ ਕੇਸ ਜਿਹੜਾ ਕੌਮਾਂਤਰੀ ਭਾਈਚਾਰੇ ਅੱਗੇ ਜਿਹੜਾ ਰੱਖਣਾ ਚਾਹੀਦਾ। ਇਨਸਾਫ ਦਾ ਸਿੰਘਾਂ ਨੇ ਆਪ ਲਿਆ ਸੀ ਤੇ ਹੁਣ ਸਾਨੂੰ ਜਿਹੜਾ ਇਹਨੂੰ ਇਸ ਚੀਜ਼ ਨੂੰ ਦੁਨੀਆ ਅੱਗੇ ਰੱਖਣਾ ਚਾਹੀਦਾ। ਜੇ ਇੱਕ ਕਤਲ ਹੁੰਦਾ ਬੇਨਜ਼ੀਰ ਭੁੱਟੋ ਦਾ, ਉਹਦੀ ਉਦਾਹਰਨ ਦਿੱਤੀ ਗਈ ਸੀ, ਉਹ UN ਇਨਸਾਫ ਦੀ ਉਹਦੀ ਜਾਂਚ ਕਰ ਸਕਦਾ ਤੇ ਇੱਥੇ ਤਾਂ ਹਜ਼ਾਰਾਂ ਹੀ ਕਤਲ ਹੋਏ ਆ। ਅਸੀਂ ਕਿਉਂ ਨਹੀਂ ਆਪਣਾ ਕੇਸ ਜਿਹੜਾ ਉਹਨਾਂ ਦੇ ਕੋਲ ਲੈ ਕੇ ਜਾਣ ਦੇ ਵਿੱਚ ਕਾਮਯਾਬ ਨਾ ਹੋਈਏ। ਪਰ ਇਹ ਆ ਵੀ ਸਾਨੂੰ ਇਸ ਬਾਰੇ ਸੋਚਣਾ ਚਾਹੀਦਾ। ਸਾਰੇ ਮੁਲਕਾਂ ਦੇ ਵਿੱਚ ਬੈਠੇ ਹੋਏ ਸਿੱਖਾਂ ਨੂੰ ਇਸ ਦੇ ਲਈ ਇੱਕ ਪਲੇਟਫਾਰਮ ਦੇ ਉੱਤੇ ਆਉਣਾ ਚਾਹੀਦਾ। ਆਪਣੀਆਂ ਜਿਹੜੀਆਂ ਵਿਚਾਰਧਾਰਮਕ ਜਾਂ ਕੋਈ ਕਿਸੇ ਤਰ੍ਹਾਂ ਦੇ ਵਖਰੇਵੇਂ ਹੈਗੇ ਉਹਨਾਂ ਨੂੰ ਛੱਡ ਕੇ, ਕਿਉਂਕਿ ਇਹ ਕੌਮ ਦਾ ਮਸਲਾ, ਸਾਂਝਾ ਮਸਲਾ, ਸਾਡੇ ਗੁਰੂ ਦੇ ਸਿੱਖਾਂ ਦਾ ਜਿਹੜਾ ਮਸਲਾ, ਉਹਨਾਂ ਦੇ ਕਤਲ ਦਾ, ਸਾਡੀਆਂ ਧੀਆਂ ਭੈਣਾਂ ਨਾਲ ਹੋਏ ਉਹਨਾਂ ਦੀ ਬੇਪਤੀ ਆ, ਮਾਸੂਮਾਂ ਦੇ ਕਤਲਾਂ ਦਾ ਮਸਲਾ। ਇਸ ਵਾਸਤੇ ਸਤਿਗੁਰ ਦੀ ਟੇਕ ਲੈ ਕੇ ਸਾਨੂੰ ਇਹ ਕੰਮ ਜਿਹੜਾ ਆਰੰਭਿਆ, ਮਹਾਰਾਜ ਬਖਸ਼ਿਸ਼ ਕਰੇ ਇਹਦੇ ਵਿੱਚ ਕਾਮਯਾਬੀ ਮਿਲੇ ਤੇ ਹਿੰਦੁਸਤਾਨ ਦਾ ਜਿਹੜਾ ਕਾਤਲ ਚਿਹਰਾ ਉਹ ਦੁਨੀਆ ਦੇ ਸਾਹਮਣੇ ਨੰਗਾ ਹੋਵੇ। ਹਾਂਜੀ, ਬਿਲਕੁਲ ਵੀਰ ਜੀ ਸਾਡਾ ਵਕਤ ਹੁਣ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਾਡੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਆਪਣੇ ਇਹਨਾਂ ਕੇਸਾਂ ਬਾਰੇ ਵੀ ਅਪਡੇਟਸ ਦਿੱਤੀ ਤੇ ਮੈਂ ਤੁਹਾਡੇ ਕੋਲ ਅੱਜ ਇੱਥੇ ਇਜਾਜ਼ਤ ਲੈਣੀ ਆ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। Keep watching News TV 84 The Now will be right back after a short break.